ਅਪਡੇਟ ਜਿਹੜੀ ਟਰੱਕਿੰਗ ਦੇ ਵਿੱਚ ਆ ਕੋਈ ਖਾਸ ਅਪਡੇਟ ਨਹੀਂ ਕਹਿ ਸਕਦੇ, ਪਰ ਕੁਝ ਹੋਰ ਚੀਜ਼ਾਂ ਜਿਹੜੀਆਂ ਇਸ ਵੇਲੇ ਵਾਪਰ ਰਹੀਆਂ, ਜਿਹਦੇ ਵਿੱਚ ਅਰਕਨਸਾ ਵੱਲੋਂ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ ਗਿਆ ਆ। ਤੇ ਜਿਹੜਾ ਬਿੱਲ ਹੈਗਾ ਇਸ ਵੇਲੇ ਗਵਰਨਰ ਦੇ ਡੈਸਕ ਤੇ ਹੈਗਾ ਫॉर ਸਿਗਨੇਚਰ। ਸੋ ਵਿਚ ਐਕਸਪੈਕਟਡ ਹੈਗਾ ਕਿ ਜਿਹੜਾ ਪਾਸ ਹੋ ਜਾਣਾ ਆ, ਜਿਹੜਾ ਕਿ ਹਾਊਸ ਦੇ ਵਿੱਚ ਅਰਕਨਸਾ ਹਾਊਸ ਦੇ ਵਿੱਚ 82-0 ਵੋਟ ਦੇ ਨਾਲ ਪਾਸ ਹੋਇਆ ਹੈ ਓਵਰਵੈਲਮਿੰਗਲੀ। ਸੋ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਕਿ ਇੱਕ ਤਾਂ ਕਨਵਰਸ ਵਿਦ ਦ ਜਨਰਲ ਪਬਲਿਕ ਜਾਂ ਲਾਅ ਐਨਫੋਰਸਮੈਂਟ, understand highway traffic signs and signals in English, respond to official inquiries, make entries on report and records। ਸੋ ਇਹ ਚੀਜ਼ਾਂ ਮੇਨ ਜਿਹੜੀਆਂ ਸਾਰੀਆਂ ਉਹਦੇ ਵਿੱਚ ਦੱਸੀਆਂ ਗਈਆਂ। ਜੇ ਕੋਈ ਵੀ ਡਰਾਈਵਰ ਜਿਹੜਾ ਆ ਵਿਦਆਊਟ ਸਫੀਸ਼ੀਐਂਟ ਇੰਗਲਿਸ਼ ਦੇ ਫੜਿਆ ਜਾਂਦਾ ਤੇ ਫਸਟ ਫਾਈਨ $500 ਹੈ, ਉਸ ਤੋਂ ਬਾਅਦ ਸਬਸੀਕੁਐਂਟ ਫਾਈਨ ਜਿਹੜੇ $1000 ਈਚ ਦੇ ਹੈਗੇ ਆ। ਸੋ ਇਹਦੇ ਵਿੱਚ ਜਿਹੜੇ ਆ ਬਿੱਲ ਜਿਹੜਾ ਹੈਗਾ ਉਹ ਫੋਰਨ ਬੇਸਡ ਟਰੱਕ ਡਰਾਈਵਰਸ ਜਿਹੜੇ ਕਿ either possesses a false CDL or not have a proper documentation, ਉਹਨਾਂ ਦੇ ਲਈ ਜਿਹੜਾ ਆ ਉਹ ਆ ਕਿ official books paper ਉਹਨਾਂ ਦੇ ਕੋਲ ਪਬਲਿਕ ਜਿਹੜੇ ਰੈਕਡ ਦੇ ਵਿੱਚ ਚੀਜ਼ਾਂ ਹੈਗੀਆਂ ਉਹ ਅਵੇਲੇਬਲ ਹੋਣੀ ਚਾਹੀਦੀਆਂ। ਐਗਜ਼ਿਬਿਟ ਆਫ ਰੈਕਡ ਆਫ ਐਨੀ ਟਾਈਪ ਰਿਕੁਆਇਰਡ ਬਾਈ ਲਾਅ from a government agency, license, certificate, permit, seal, title, letter of patent, similar documents issued by the state, territory, US federal government or foreign government engaged in reciprocal treaty with the US। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਤੁਹਾਡੇ ਕੋਲ ਉਹ ਮਤਲਬ ਕਿ ਇਹਦੇ ਵਿੱਚ ਲਾਅ ਦੇ ਵਿੱਚ ਇਹਨਾਂ ਨੇ ਇਨਕਲੂਡ ਕੀਤੀਆਂ ਆ। ਠੀਕ ਹੈ। ਜਿਹੜਾ ਉਸ ਤੋਂ ਬਾਅਦ ਜਿਹੜਾ ਅਨਦਰ ਪ੍ਰੋਵੀਜ਼ਨ ਹੈਗਾ, ਜੇ ਕਮਰਸ਼ੀਅਲ ਵਹੀਕਲ ਜਿਹੜਾ ਆ ਉਹਦੇ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੁੰਦੇ ਤੇ ਉਹ ਕਲਾਸ ਡੀ ਫੈਲਨੀ ਜਿਹੜੀ ਆ ਉਹਦਾ ਚਾਰਜ ਲੱਗੂਗਾ, ਕਲਾਸ ਡੀ ਫੈਲਨੀ ਦਾ, ਜਿਹਦੇ ਵਿੱਚ ਚਾਰਜਸ ਡਾਊਨਗ੍ਰੇਡ ਹੋ ਸਕਦੇ ਆ ਟੂ ਕਲਾਸ ਏ ਮਿਸਡਿਮੀਨਰ ਇਫ ਡਰਾਈਵਰ ਕੈਨ ਸ਼ੋ ਦੈਟ ਦੇ ਹੈਵ ਅ ਵੈਲਿਡ ਵਰਕ ਪਰਮਿਟ ਔਰ ਵੀਜ਼ਾ ਐਟ ਦ ਟਾਈਮ ਆਫ ਅਫੈਂਸ। ਸੋ ਇਹ ਕਾਫੀ ਸਿਗਨੀਫਿਕੈਂਟ ਹੈਗਾ ਜਿਹੜਾ ਇਸ ਸਟੇਟ ਵੱਲੋਂ ਇਹ ਚੀਜ਼ ਕੀਤੀ ਗਈ ਆ। ਚਰਚਾ ਦਾ ਵਿਸ਼ਾ ਰਿਹਾ ਹੈਗਾ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ, ਪਰ ਹੁਣ ਅਲਟੀਮੇਟਲੀ ਇਹ ਜਿਹੜਾ ਆ ਲਾਅ ਬਣ ਜਾ ਰਿਹਾ ਆ। ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਕਿਹੜੀਆਂ ਸਟੇਟਾਂ ਹੈਗੀਆਂ ਜਿਹੜੀਆਂ ਇਹਨੂੰ ਫੋਲੋ ਅਪ ਕਰਦੀਆਂ ਹੈਗੀਆਂ, ਉਹਨਾਂ ਦੇ ਲਈ ਜਿਹੜਾ ਟਾਈਮ ਹੀ ਦੱਸ ਗਿਆ। ਬਿਲਕੁਲ। ਸੋ ਇਹ ਅਰਕਨਸਾ ਦੇ ਗਵਰਨਰ ਹਰਸਰਾ ਹਕਵੀ ਸੈਂਡਰ ਨੇ ਆਲਰੇਡੀ ਸਾਈਨ ਕਰ ਦਿੱਤਾ ਹੈ ਬਿੱਲ ਅਪ੍ਰੈਲ 14 ਸੋਮਵਾਰ ਨੂੰ। ਸੋ HB 1745 ਹੁਣ ਇਹ ਆਫੀਸ਼ੀਅਲ ਆ, ਇਹ ਤੁਹਾਨੂੰ ਇੰਗਲਿਸ਼ ਆਣੀ ਚਾਹੀਦੀ ਆ ਜਿਹੜੇ ਟਰੱਕ ਡਰਾਈਵਰਸ ਹੈਗੇ ਆ। ਤੇ ਡਾਕੂਮੈਂਟੇਸ਼ਨ ਬਾਰੇ ਰਮਨ ਹੁਣੀ ਦੱਸ ਦਿੱਤਾ ਆ, $1000 ਦਾ ਫਾਈਨ ਹੋਊਗਾ। ਤੇ ਜਿਸ ਤਰ੍ਹਾਂ ਇਹਨੇ ਦੱਸਿਆ ਵੀ ਮਿਸਡਿਮੀਨਰ, ਜੇ ਮਿਸਡਿਮੀਨਰ ਲੱਗ ਗਿਆ ਤੁਹਾਡਾ ਇਮੀਗ੍ਰੇਸ਼ਨ ਦਾ ਕੋਈ ਸਟੇਟਸ ਹੈਗਾ ਤੇ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੋ ਇਹਦਾ ਟਰੱਕਿੰਗ ਤੇ ਵੱਡਾ ਅਸਰ ਪਊਗਾ ਕਿਉਂਕਿ ਵਾਲਮਾਰਟ ਦੇ ਕਾਫੀ ਵੱਡਾ ਜਿਹੜਾ ਮੇਨ ਮੇਰੇ ਖਿਆਲ ਨਾਲ ਉਹਨਾਂ ਦਾ ਵੇਅਰ ਹਾਊਸ ਆ ਮੇਨ ਕੰਪਨੀ ਦਾ, ਉਹ ਅਰਕਨਸਾ ਚ ਹੀ ਆ, ਰਾਈਟ? ਹਾਂਜੀ, ਉਹ ਹੈਡਕੁਆਟਰ ਹੈ ਭਾਜੀ, ਪਰ ਜਿਹੜਾ ਵਾਲਮਾਰਟ ਦੇ DC ਸੈਂਟਰਸ ਹੈਗੇ ਉਹ ਆਲ ਓਵਰ US ਹੈਗੇ ਆ। ਉਹ ਸਿਰਫ ਇੱਕ ਅਰਕਨਸਾ ਦੇ ਵਿੱਚ ਵਾਲਮਾਰਟ ਦਾ ਜਿਹੜਾ ਹੈਡਕੁਆਟਰ ਹੈਗਾ ਉਹਦੇ ਨਾਲ ਆਈ ਡੋਂਟ ਥਿੰਕ ਸੋ ਕਿ ਉੱਥੇ ਕੋਈ ਵੀ ਇਸ਼ੂ ਹੈਗਾ। ਪਰ ਜਿਹੜੇ ਵਾਲਮਾਰਟ ਦੇ DC ਹੈਗੇ ਉਹ ਸਾਰੇ US ਦੇ ਵਿੱਚ ਸਕੈਟਰਡ ਹੈ ਜੀ। ਬਿਲਕੁਲ। ਸੋ ਪਰ ਇਹ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਬਿੱਲ ਇੱਕ ਜਿਹੜੇ ਸੂਬੇ ਨੇ ਇਹ ਬਣਾ ਦਿੱਤਾ। ਅੱਜ ਜਿਹੜਾ ਹਰਜੋਤ ਸਿੰਘ ਜੀ ਵਾਇਓਮਿੰਗ ਦਾ ਇੱਕ ਲਾਅ ਮੇਕਰ, ਉਹਨਾਂ ਨੇ US DOT ਨੂੰ ਕਿਹਾ ਆ ਵੀ ਇੰਗਲਿਸ਼ ਲੈਂਗੁਏਜ ਪ੍ਰੋਫੈਸ਼ੀ ਰਿਕੁਆਇਰਮੈਂਟ ਆ CDL ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਜਿਹੜੀ ਆ ਉਹ ਲਿਆਉਣੀ ਤੁਹਾਨੂੰ ਚਾਹੀਦੀ ਆ। ਸੋ ਵਾਇਓਮਿੰਗ ਦੇ ਜਿਹੜੇ ਲਾਅ ਮੇਕਰ ਹੈਰੀਅਟ ਹੇਗਮੈਨ, ਇਹ ਜਿਹੜੀ ਬੀਬੀ ਆ, ਉਹਨਾਂ ਨੇ ਚਿੱਠੀ ਲਿਖੀ ਆ ਟਰਾਂਸਪੋਰਟੇਸ਼ਨ ਸਕੱਤਰ ਸ਼ਿਆਨ ਡਫੀ ਨੂੰ ਵੀ ਉਹਨਾਂ ਨੇ ਕਿਹਾ ਵੀ US DOT ਐਨਫੋਰਸ ਕਰਨ, ਸਟੈਪ ਅਪ ਕਰਨ ਆਪਣੀ ਐਨਫੋਰਸਮੈਂਟ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਰਿਕੁਆਇਰਮੈਂਟ ਹੈਗੀਆਂ ਆ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀਜ਼ ਦੇ ਲਈ ਜਿਹੜੀਆਂ ਕਮਰਸ਼ੀਅਲ ਵਹੀਕਲ ਡਰਾਈਵਰਸ ਦੇ ਲਈ ਆ। ਸੋ ਇਹ ਹੁਣ ਚਿਣਗ ਲੱਗ ਗਈ ਆ ਤੇ ਇਹ ਹੁਣ ਜਿੱਦਾਂ ਜੰਗਲ 'ਚ ਅੱਗ ਵਾਂਗੂ ਫੈਲਣ ਵਾਲੀ ਗੱਲ ਬਣਨੀ ਆ ਤੇ ਇਹ ਮੁੱਦਾ ਹੁਣ ਆਟੋਮੈਟਿਕਲੀ ਜਿਹੜਾ ਉਹ ਉੱਭਰ ਕੇ ਆ ਗਿਆ। ਇਸ ਦੇ ਪਿੱਛੇ ਕਾਰਨ ਇੱਕ ਹੀ ਆ, ਉਹਨਾਂ ਨੂੰ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਹਿ ਲਓ ਵੀ ਵੱਖਰੇ ਰੰਗ ਵਾਲੇ ਲੋਕ ਜਾਂ ਦੂਜੀਆਂ ਨੈਸ਼ਨੈਲਿਟੀਜ਼ ਦੇ ਲੋਕ ਦਿਸਦੇ ਆ ਤੇ ਉਹ ਹੁਣ ਉਹਨਾਂ ਦੇ ਉੱਤੇ ਨਕੇਲ ਜਿਹੜੀ ਉਹ ਕੱਸਣੀ ਚਾਹ ਰਹੇ ਆ।
ਖਲਾਰਾ ਪਿਆ ਵੀ ਬਹੁਤ ਆ ਇਹਦੇ ਵਿੱਚ, ਦੋ ਰਾਵਾਂ ਵੀ ਜਿਹੜੀਆਂ ਉਹ ਕੋਈ ਨਹੀਂ। ਤੁਸੀਂ ਸਾਇੰਸ ਨੂੰ ਨਹੀਂ ਪੜ੍ਹ ਸਕਦੇ ਜੇ ਤਾਂ ਉਹਦੇ ਨਾਲ ਫਿਰ ਉਹ ਮੁਸ਼ਕਲ ਆਉਂਦੀ ਆ। ਐਕਸੀਡੈਂਟਸ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਵਧੇ ਆ, ਜਿਨ੍ਹਾਂ ਵਿੱਚ ਕਈ ਵਾਰੀ ਇਹ ਕਾਰਨ ਹੁੰਦਾ, ਆਪਾਂ ਕਿੰਨੀਆਂ ਖਬਰਾਂ ਏਦਾਂ ਦੀਆਂ ਆਈਆਂ ਵੀ ਉਹ ਪੁਲ ਦੇ ਉੱਤੇ ਬੰਦੇ ਨੇ ਟਰੱਕ ਜਿਹੜਾ ਉਹ ਚਾੜ ਦਿੱਤਾ, ਜਿਹਦੇ ਤੇ ਭਾਰ ਦੀ ਲਿਮਟ ਜਿਹੜੀ ਉਹ ਵੱਖਰੀ ਆ, ਜਾਂ ਉਹ ਪੁਲ ਦੇ ਵਿੱਚ ਜਿਹੜਾ ਉਹ ਉੱਚੇ ਵੱਜ ਗਿਆ ਜਿਹਦੇ ਵਿੱਚ ਉਚਾਈ ਇੰਨੀ ਜਿਹੜੀ ਉਹ ਨਹੀਂ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਦਾ ਜਿਹੜਾ ਉਹ ਬਣਾ ਕੇ ਹੁਣ ਉਹਨਾਂ ਨੇ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਆ ਉਸ ਨੂੰ ਫੋਰਫਰੰਟ ਦੇ ਉੱਤੇ ਜਿਹੜਾ ਉਹ ਲਿਆਂਦਾ ਆ। ਉਹ ਕਹਿੰਦੇ ਆ ਵੀ ਮੋਹਰੇ ਲਿਆਓ ਤੇ ਇਸ ਦੇ ਉੱਤੇ ਜਿਹੜੀਆਂ ਆ ਸਖਤਾਈ ਜਿਹੜੀ ਉਹ ਕਰਨ ਦੀ ਲੋੜ ਹੈਗੀ ਆ। ਉਹਨਾਂ ਨੇ ਐਕਨੋਲੇਜ ਕੀਤਾ ਵੀ ਫੈਡਰਲ ਰੈਗੂਲੇਸ਼ਨ ਕਿਤਾਬਾਂ ਦੇ ਵਿੱਚ ਤਾਂ ਰਿਕਵਾਇਰ ਕਰਦੀ ਆ ਵੀ ELP ਹੋਵੇ, ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਜਿਹੜੀ ਉਹ ਹੋਵੇ ਵੀ ਆਪਰੇਟ ਕਰਨ ਦੇ ਲਈ ਕਮਰਸ਼ੀਅਲ ਵਹੀਕਲ ਨੂੰ। ਪਰ ਨਾਲ ਹੀ ਉਹਨਾਂ ਨੇ ਜਿਹੜਾ ਉਹ ਪੁਆਇੰਟ ਕੀਤਾ, ਫਿੰਗਰ ਪੁਆਇੰਟ ਕੀਤਾ ਵੀ ਜਿਹੜੀ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਉਸ ਟਾਈਮ ਦੇ ਉੱਤੇ ਗਾਈਡੈਂਸ ਜਿਹੜੀ ਇਸ਼ੂ ਕਰ ਦਿੱਤੀ ਸੀ, ਜੋ ਸੁਪਰਸੀਡ ਕਰਦੀ ਸੀ ਇਹਨਾਂ ਐਗਜ਼ਿਸਟਿੰਗ ਰੈਗੂਲੇਸ਼ਨਸ ਨੂੰ, ਜਿਹਦੇ ਨਾਲ ਜਿਹੜੀ CMV ਡਰਾਈਵਰਸ ਵਿਦਆਊਟ ELP ਦੇ ਉੱਤੇ ਜਿਹੜੀ ਐਨਫੋਰਸਮੈਂਟ ਆ ਉਸ ਨੂੰ ਕਾਫੀ ਜ਼ਿਆਦਾ ਉਹਨਾਂ ਨੇ ਢਿੱਲ ਦੇ ਦਿੱਤੀ ਸੀ, ਲੂਜ਼ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਕਹਿੰਦੇ ਵੀ ਉਹਦੇ ਨਾਲ ਇਹ ਜਿਹੜੇ ਹੁਣ ਜਿਹੜੇ ਰਿਪਰੈਜ਼ੈਂਟੇਟਿਵ ਹੈਰੀਅਟ ਹੈਗਮਨ ਉਹਨਾਂ ਨੇ ਕਿਹਾ ਆ ਵੀ ਇਹ ਰੈਗੂਲੇਸ਼ਨਸ ਦੇ ਉੱਤੇ ਢਿੱਲ ਦੇਣ ਦੇ ਨਾਲ ਲੱਖਾਂ ਹੀ ਜਿਹੜੇ ਅਮਰੀਕਨ ਆ, ਮਿਲੀਅਨਸ ਅਮਰੀਕਨ ਮੋਟਰਿਸਟ ਆ, ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਆ, ਉਹ ਜੈਪਟੀ ਦੇ ਵਿੱਚ ਜਿਹੜੇ ਉਹ ਪੈ ਰਹੇ ਆ। ਸੋ 2016 ਦਾ ਜੂਨ ਦਾ FMCSA ਦੇ ਮੈਮੋ ਦੇ ਤਹਿਤ ਜਿਹੜੇ ELP ਦੇ ਰੂਲ ਚੇਂਜਸ ਆ ਉਹਨਾਂ ਨੇ ਆਊਟਲਾਈਨ ਕੀਤਾ ਆ। ਸੋ ਆਪਾਂ ਨੂੰ ਹੁਣ ਇਹ ਨਜ਼ਰ ਆਊਗਾ, ਲੱਗ ਇਦਾਂ ਰਿਹਾ ਆ ਵੀ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧ ਰਹੀ ਆ। ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਆ ਉਸ ਦੇ ਉੱਤੇ ਇਹਨਾਂ ਨੇ ਜਿਹੜਾ ਕੰਮ ਸਖਤਾਈ ਜਿਹੜੀ ਉਹ ਕਰਨੀ ਆ। ਤੇ ਇੱਥੇ ਹਰਜੋਤ ਜੀ, ਰਮਨ ਜੀ, ਆਪਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿੰਨੇ ਵੀ ਭਾਈ ਟਰੱਕਰਸ ਹੈਗੇ ਆ, ਪਲੀਜ਼ ਜਿੱਥੇ ਜਿਹੜੇ ਵੀ ਤੁਸੀਂ ਸਕੂਲ ਕਾਲਜ ਦੇ ਵਿੱਚ ਜਿਹੜੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਆ, ਉੱਥੇ ਅਡਲਟ ਸਕੂਲਸ ਅਵੇਲੇਬਲ ਆ। ਹਫਤਾ 2 ਹਫਤਾ ਮਹੀਨਾ ਲਾ ਕੇ ਆਪਣੀ ਇੰਗਲਿਸ਼ ਥੋੜੀ ਬਹੁਤੀ ਜਿਹੜੀ ਉਹ ਸੁਧਾਰਨ ਵੱਲ ਨੂੰ ਕਰੋ, ਤਾਂ ਜੋ ਤੁਹਾਨੂੰ ਆਸਾਨੀ ਦੇ ਨਾਲ ਲਾ ਐਨਫੋਰਸਮੈਂਟ ਵਾਲੇ ਅਫਸਰਾਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਮੁਸ਼ਕਲ ਜਿਹੜੀ ਉਹ ਨਾ ਆਵੇ, ਤੁਸੀਂ ਉਹਨਾਂ ਨੂੰ ਆਪਣੀ ਗੱਲ ਕਹਿ ਸਕੋ ਤੇ ਉਹਨਾਂ ਦੀ ਜਿਹੜੀ ਉਹ ਸਮਝ ਸਕੋ। ਜੀ ਰਾਜਕਰਨ, ਇਹ ਜਿਹੜੀ ਚੀਜ਼ ਹੈਗੀ ਆ ਨਾ, ਇਹਦੇ ਵਿੱਚ ਜਿਹੜੀ ਤੁਸੀਂ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਆ, ਇਹ ਵੱਡੀਆਂ ਕੰਪਨੀਆਂ ਨੇ ਬੜਾ ਪ੍ਰੈਸ਼ਰ, ਮਤਲਬ ਹਲੇ ਤੱਕ ਵੀ ਪ੍ਰੈਸ਼ਰ ਹੈਗਾ ਵੱਡੀਆਂ ਕੰਪਨੀਆਂ ਵੱਲੋਂ ਕਿ ਡਰਾਈਵਰ ਸ਼ਾਰਟੇਜ ਆ। ਸੋ ਡਰਾਈਵਰ ਸ਼ਾਰਟੇਜ ਆ, ਜਦੋਂ ਅਸੀਂ ਕਹਿੰਦੇ ਡਰਾਈਵਰ ਸ਼ਾਰਟੇਜ ਆ, ਉਦੋਂ ਅਸੀਂ ਲਾਅ ਨੂੰ ਲੀਨੀਅੰਟ ਕਰਦੇ ਹਾਂ ਥੋੜਾ ਜਿਹਾ ਕਿ ਇਹਦੇ ਵਿੱਚ ਹੋਰ ਬੰਦੇ ਆ ਸਕਣ, ਠੀਕ ਹੈ ਨਾ। ਹੁਣ 18 ਈਅਰ ਵਾਲਾ ਜਿਹੜਾ 21 ਸਾਲ ਦਾ ਆ ਇੰਟਰਸਟੇਟ ਜਾਂਦਾ ਆ, ਉਹ 18 ਤੇ ਕਰਨ ਦੇ ਲਈ ਵੀ ਗੱਲ ਕੀਤੀ ਗਈ ਸੀਗੀ, ਜਿਹਦੇ ਵਿੱਚ ਹੁਣ ਇੱਕ ਹੋਰ ਚੀਜ਼ ਜਿਹੜੀ ਆ ਬੜੀ ਟਰਬਲਿੰਗ ਹੈਗੀ ਆ ਕਿ ਜਦੋਂ ਤੁਸੀਂ ਇਹ ਕਹਿੰਦੇ ਆ ਕਿ ਥਰਡ ਪਾਰਟੀ ਜਿਹੜੀ ਆ ਉਹ ਟੈਸਟ ਲਵੇ ਡਰਾਈਵਰ ਦਾ, ਉਹ ਥਰਡ ਪਾਰਟੀ ਜਦੋਂ ਟੈਸਟ ਲੈਂਦੀ ਆ, ਉੱਥੇ ਫਿਰ ਇਦਾਂ ਦੀਆਂ ਜਿਹੜੀਆਂ ਗਲਤੀਆਂ ਆ ਇਹ ਹੁੰਦੀਆਂ ਆ, ਇਹ ਚੀਜ਼ਾਂ ਆ ਹੁੰਦੀਆਂ ਆ। ਸੋ ਆਪਾਂ ਕਿੰਨੀ ਵਾਰੀ ਦੇਖ ਚੁੱਕੇ ਆ ਕਿ DMV ਦੇ ਕਿੰਨੇ EMPLOYEES ਜਿਹੜੇ ਆ ਫੜੇ ਗਏ ਆ, ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਜਿਹੜੇ ਆ ਡਿਫਰੈਂਟ ਸਟੇਟਸ ਦੇ ਵਿੱਚ ਇਸ਼ੂ ਆਉਂਦਾ ਹੈਗਾ। ਸੋ ਉੱਥੇ ਥਰਡ ਪਾਰਟੀ ਐਡਮਿਨਿਸਟ੍ਰੇਟਰ ਜਿਹੜੇ ਆ ਉਹਦੇ ਵਿੱਚ ਫਿਰ ਇਹ ਪ੍ਰੋਬਲਮਸ ਜਿਹੜੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ। ਆਪਣੇ ਕੰਟਰੀ ਦੇ ਵਿੱਚ ਡਰਾਈਵਰ ਸ਼ਾਰਟੇਜ ਨਹੀਂ ਹੈਗੀ, ਆਪਣੇ ਕੰਟਰੀ ਦੇ ਵਿੱਚ ਡਰਾਈਵਰ ਦੀ ਟੇਕ ਕੇਅਰ ਨਹੀਂ ਹੈਗੀ ਢੰਗ ਦੇ ਨਾਲ। ਮੈਂ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਘੱਟ ਗੱਲ ਕਰਾਂ, ਵੈਸੇ ਤਾਂ ਸਾਡੇ 'ਚ ਵੀ ਬਹੁਤ ਪ੍ਰੋਬਲਮਸ ਹੈਗੀਆਂ, ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਬਹੁਤ ਪ੍ਰੋਬਲਮਸ ਹੈਗੀਆਂ ਇਸ ਚੀਜ਼ ਦੇ ਉੱਤੇ। ਪਰ ਜੇ ਆਪਾਂ ਓਵਰਆਲ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਉੱਥੇ ਡਰਾਈਵਰ ਦੀ ਜਿਹੜੀ ਆ ਉਹ ਟੇਕ ਕੇਅਰ ਨਹੀਂ ਹੈਗੀ, ਡਰਾਈਵਰ ਨੂੰ ਪ੍ਰੋਪਰ ਢੰਗ ਦੇ ਨਾਲ ਨਹੀਂ ਟਰੀਟ ਕੀਤਾ ਜਾਂਦਾ, ਇਸ ਕਰਕੇ ਜਿਹੜੀਆਂ ਇਹ ਪ੍ਰੋਬਲਮਸ ਆ ਖੜੀਆਂ ਹੁੰਦੀਆਂ। ਬਾਰ-ਬਾਰ ਇਹ ਗੱਲ ਕਹੀ ਗਈ ਆ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਸੀਂ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਟਰੈਕ ਰੈਕਡ ਦੇਖੋ, ਉਹ ਜੇ 100 ਬੰਦਾ ਹਾਇਰ ਕਰਦੀਆਂ, 90 ਬੰਦੇ ਉਹ ਚੋਂ ਪਹਿਲੇ ਸਾਲ ਦੇ ਵਿੱਚ ਕੰਮ ਛੱਡ ਜਾਂਦੇ ਆ, ਉਸ ਇੰਡਸਟਰੀ ਚੋਂ ਨਿਕਲ ਜਾਂਦੇ ਆ। ਕਿਉਂ ਨਿਕਲ ਜਾਂਦੇ ਆ? ਕਿਉਂਕਿ ਉਹਨਾਂ ਦੀ ਟ੍ਰੀਟਮੈਂਟ ਠੀਕ ਨਹੀਂ ਹੋ ਰਹੀ। ਸੋ ਇਸ ਕਰਕੇ ਉਹ ਜਿਹੜਾ ਗੈਪ ਸੀਗਾ 90% ਦਾ ਗੈਪ, ਉਹ ਗੈਪ ਜਿਹੜੀ ਆ ਸਾਡੇ ਜਿਹੜੇ ਆਪਣੇ ਬਾਹਰੋਂ ਆਏ ਡਰਾਈਵਰ ਆ ਜਾਂ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਵੱਲੋਂ ਗੈਪ ਭਰਿਆ ਜਾ ਰਿਹਾ ਸੀਗਾ। ਪਰ ਉਹ ਗੈਪ ਭਰਨ ਦੇ ਵਿੱਚ ਵੀ ਫਿਰ ਗਲਤੀਆਂ ਇਹ ਹੋਈਆਂ ਕਿ ਬਹੁਤ ਜਲਦੀ ਬਹੁਤ ਕੁਇਕਲੀ ਲੋਕਾਂ ਨੂੰ ਵਿੱਚ ਲਿਆ ਗਿਆ, ਜਿਹਦੇ ਵਿੱਚ ਕਿ ਜਿਹੜੀ ਇੰਗਲਿਸ਼ ਦੀ ਲੋੜ ਸੀਗੀ ਉਹਨੂੰ ਅੱਖੋਂ ਉਹਲੇ ਕੀਤਾ ਗਿਆ। ਹੁਣ ਆਪਾਂ 4 ਹਫ਼ਤੇ ਪਹਿਲਾਂ ਆਪਾਂ ਵੀ ਗੱਲ ਕਰ ਰਹੇ ਸੀਗੇ ਕਿ ਆਪਣੇ ਸਕੂਲ ਇੱਥੇ ਬਣੇ ਹੋਏ ਆ ਜਿਹੜੇ ਐਡਵਰਟਾਈਜ਼ ਕਰ ਰਹੇ ਆ ਕਿ ਬਿਨਾਂ ਇੰਗਲਿਸ਼ ਤੋਂ ਤੁਹਾਨੂੰ ਡਿਸਪੈਚ ਸਿਖਾ ਦਿਆਂਗੇ, ਬਿਨਾਂ ਇੰਗਲਿਸ਼ ਤੋਂ ਤੁਹਾਨੂੰ ਟਰੱਕਿੰਗ ਦੇ ਵਿੱਚ ਆ ਜਾਓ, ਸਾਡੇ ਕੋਲ ਆ ਜਾਓ। ਮਤਲਬ ਜਿੱਥੇ ਇਹ ਚੀਜ਼ਾਂ ਸ਼ੁਰੂ ਹੋ ਜਾਣ ਉੱਥੇ ਫਿਰ ਏਦਾਂ ਦੀਆਂ ਕਾਨੂੰਨ ਬਣਨੇ ਜਿਹੜੇ ਉਹ ਲਾਜ਼ਮੀ ਹੋ ਜਾਂਦੇ ਆ।
ਜੀ ਸੋ ਬਿਲਕੁਲ ਜੇ ਸਰੋਤਿਆਂ ਦਾ ਕੋਈ ਕੁਐਸਚਨ ਹੈਗਾ ਕਾਲ ਕਰ ਸਕਦੇ ਹੋ 408 272 5200 4082725200 ਸੋ ਜਿਹੜੇ ਟਰੱਕਰਸ ਹੈਗੇ ਉਹਨਾਂ ਨੂੰ ਦੱਸਦੇ ਜਾਈਏ ਅਰਕਨਸਾ ਦੇ ਵਿੱਚ ਇਸ ਬਿੱਲ ਨੂੰ ਆਲਰੇਡੀ ਉੱਥੇ ਦੇ ਗਵਰਨਰ ਨੇ ਸਾਈਨ ਕਰਤਾ ਸੋ ਇਹ ਲਾਗੂ ਸਮਝੋ ਪਹਿਲਾ ਫਾਈਨ $500 ਦਾ ਹੈ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਦੂਜਾ ਜਿਹੜਾ $1000 ਦਾ ਤੇ ਜੇ ਕੋਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਡਰਾਈਵ ਕਰਦਾ ਹੈਗਾ ਉਹਦੇ ਕੋਲ ਵਰਕ ਪਰਮਿਟ ਜਾਂ ਲੀਗਲ ਕੋਈ ਆਥੋਰਾਈਜੇਸ਼ਨ ਨਹੀਂ ਹੈਗੀ ਕੰਮ ਕਰਨ ਦੀ ਤੇ ਫੈਲਨੀ ਚਾਰजेस ਹੈਗਾ ਤੇ ਜੇ ਉਹ ਪ੍ਰੂਵ ਕਰ ਦੋਗੇ ਫਿਰ ਉਹ ਮਿਸਡਮੀਨਰ ਹੋਊਗਾ ਇਸ ਤੋਂ ਬਿਨਾਂ ਕਹਿੰਦੇ ਭਈ ਜਿਹੜੇ ਪਬਲਿਕ ਰੈਕਰਡਸ ਹੁੰਦੇ ਜਿਹਦੇ ਵਿੱਚ ਸਰਟੀਫਿਕੇਟ ਪਰਮਿਟ ਸੀਲ ਟਾਈਟਲ ਲੈਟਰ ਆਫ ਪੇਟੈਂਟ ਇਹ ਸਾਰਾ ਕੁਝ ਜਿਹੜਾ ਉਹਨਾਂ ਦੇ ਕੋਲ ਆਫੀਸ਼ੀਅਲ ਬੁੱਕਸ ਪ੍ਰੈਜ਼ੈਂਟ ਹੋਣਾ ਚਾਹੀਦਾ ਜਦੋਂ ਉਹਨਾਂ ਨੂੰ ਰੋਕਿਆ ਜਾਊਗਾ ਸੋ ਬਹੁਤ ਸਾਰੀਆਂ ਟਰੱਕਿੰਗ ਐਸੋਸੀਏਸ਼ਨ ਜਿੱਦਾਂ ਓਇਡਾ ਵਗੈਰਾ ਹੈ ਉਹ ਇਸ ਬਿੱਲ ਦੀ ਸਪੋਰਟ ਕਰ ਰਹੀਆਂ ਹੈਗੀਆਂ ਜੀ ਬਿਲਕੁਲ ਜੀ ਜਿਹੜੀ ਹੁਣ ਹਰਜੋਤ ਭਾਈ ਆਪਣੇ ਵਕੀਲ ਸਾਹਿਬ ਦੇ ਟਰਕੀਆਂ ਨਾਲ ਉਹਨਾਂ ਨੇ ਵੀ ਗੱਲ ਕੀਤੀ ਸੀ ਵੀ ਕੋਈ ਵੀ ਪੇਪਰ ਜਿਹੜਾ ਇਸ ਵੇਲੇ ਟਰੱਕਿੰਗ ਇੰਡਸਟਰੀ 'ਚ ਹੈਗਾ ਕਿ ਅਸੀਂ ਇੱਥੇ ਵੀ ਦੇਖਦੇ ਹਾਂ ਸਾਡੇ ਆਫਿਸ ਦੇ ਵਿੱਚ ਵੀ ਬੜੇ ਲੋਕੀ ਆਉਂਦੇ ਆ ਜਿਹੜੇ ਕਿ ਆਪਣੀ ਫੋਟੋ ਕਾਪੀ ਜਾਂ ਲੈ ਕੇ ਆਏ ਹੁੰਦੇ ਆ ਜਾਂ ਫੋਨ ਦੇ ਵਿੱਚ ਫੋਟੋ ਖਿੱਚ ਕੇ ਰੱਖੀ ਹੁੰਦੀ ਆ ਪੇਪਰਸ ਦੀ ਉਹ ਹੁਣ ਤੁਹਾਡੀ ਨਹੀਂ ਚੱਲਣੀ ਹੈਗੀ ਸੋ ਤੁਹਾਨੂੰ ਓਰੀਜਨਲ ਪੇਪਰਸ ਤੁਹਾਡੇ ਕੋਲ ਹਮੇਸ਼ਾ ਹੋਣੇ ਚਾਹੀਦੇ ਆ ਜਦੋਂ ਤੁਸੀਂ ਬਾਹਰ ਕਿਤੇ ਵੀ ਜਾਂਦੇ ਆ ਖਾਸ ਕਰਕੇ ਤੁਹਾਡੇ ਬੇਸਿਕ ਜਿਹੜੇ ਆ ਵਰਕ ਪਰਮਿਟ ਆ ਡਰਾਈਵਰ ਲਾਇਸੈਂਸ ਆ ਹੋਰ ਕੋਈ ਵੀ ਪੇਪਰ ਜਿਹੜਾ ਹੈਗਾ ਉਹ ਓਰੀਜਨਲ ਫਾਰਮੈਟ ਦੇ ਵਿੱਚ ਤੁਹਾਡੇ ਕੋਲ ਹਮੇਸ਼ਾ ਮੌਜੂਦ ਹੋਣਾ ਚਾਹੀਦਾ ਬਿਲਕੁਲ ਸੋ ਕਤਾਈ ਨਾ ਕਰੋ ਇਹ ਤਾਂ ਹਰਜੋਤ ਸਿੰਘ ਜੀ ਇੱਕ ਆਪਾਂ ਅਰਕਨਸਾ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਦੀ ਆ ਇਹ ਵਾਇਓਮਿੰਗ ਦੀ ਜਿਹੜੀ ਲਾ ਮੇਕਰ ਉਹਨੇ ਚਿੱਠੀ ਲਿਖੀ ਆ ਜਿਹੜਾ ਇਮੀਗ੍ਰੇਸ਼ਨ ਵਾਲਾ ਆ ਇਹ ਤਾਂ ਫੈਡਰਲ ਲੈਵਲ ਦੇ ਉੱਤੇ ਐਨਫੋਰਸਮੈਂਟ ਉਹਨਾਂ ਨੇ ਸ਼ੁਰੂ ਕੀਤੀ ਆ ਵੀ ਯੂ ਹੈਵ ਟੂ ਹੈਵ ਕੋਈ ਵੀ ਜਿਹੜਾ ਪ੍ਰੂਫ ਆ ਤੁਹਾਡੇ ਕੋਲ ਹੋਣਾ ਚਾਹੀਦਾ ਆ ਤੁਸੀਂ US ਸਿਟੀਜ਼ਨ ਨੂੰ ਚਿੱਠੀ ਵਾਲੀ ਵੀ ਖਬਰ ਦੱਸ ਹੀ ਦਿੱਤੀ ਆ ਅਗਲੇ ਵਕੀਲਾਂ ਨੂੰ ਵੀ ਚਿੱਠੀਆਂ ਪਾਈ ਜਾਂਦੇ ਡਾਕਟਰਾਂ ਨੂੰ ਵੀ ਚਿੱਠੀਆਂ ਪਾਈ ਜਾਂਦੇ ਵੀ ਇਟਸ ਟਾਈਮ ਟੂ ਗੋ ਨਾਓ ਵਹਿੰਦੇ ਤੱਕ ਨਹੀਂ ਆ ਵੀ ਉਹ ਇੱਥੇ ਦਾ ਜੰਮਿਆ ਆ ਨੈਚੁਰਲਾਈਜ਼ ਸਿਟੀਜ਼ਨ ਆ ਗ੍ਰੀਨ ਕਾਰਡ ਹੋਲਡਰ ਆ ਜਾਂ ਕਿੱਦਾਂ ਆ ਉਹ ਇਹਨਾਂ ਨੂੰ ਤੇ ਆ ਵੀ ਪੈਰ ਹੱਥ ਬਟੇਰ ਕੋਈ ਆ ਜਾਵੇ ਬਸ ਚੱਕ ਕੇ ਜਿਹੜਾ ਉਹ ਸਿਟੀ ਜਿਹੜਾ ਹੋ ਜਾਣਾ ਹੈ ਸੋ ਉਹਨਾਂ ਨੂੰ ਤਾਂ ਮੌਕਾ ਜਿਹੜਾ ਉਹ ਭਾਲ ਰਿਹਾ ਇਸ ਟਾਈਮ ਤੇ ਖਾਸ ਕਰ ਜਿਹੜੀ ਓਰੇਗਨ ਦੇ ਵਿੱਚ ਵੀ ਇੱਕ ਖਬਰ ਆ ਰਹੀ ਆ ਕਿ ਉੱਥੇ ਕਾਫੀ ਜਿਹੜੇ ਟਰੱਕਰਸ ਹੈਗੇ ਆ I-5 ਮਿਲੀਆਂ ਉਹਨਾਂ ਨੂੰ ਉਹ ਜਿਹੜੇ ਆਪਣੇ ਲੱਗ ਲੈਂਦੇ ਆ ਸਕੇਲਸ ਮਿਸ ਕਰਦੇ ਹੈਗੇ ਆ ਕਾਫੀ ਸੋ ਉੱਥੇ ਵੀ ਕਾਫੀ ਟਿਕਟਸ ਜਿਹੜੀਆਂ ਰੀਸੈਂਟ ਇਸ ਵੀਕ ਦੇ ਵਿੱਚ ਕਾਫੀ ਟਿਕਟਸ ਇਸ਼ੂ ਹੋ ਰਹੀਆਂ ਹੈਗੀਆਂ ਕਿ ਜਦੋਂ ਤੁਸੀਂ ਸਕੇਲ ਮਿਸ ਕਰ ਜਾਂਦੇ ਹੈਗੇ ਆ ਅਗੇਨ ਫਿਰ ਕੁਐਸਚਨ ਆਉਂਦਾ ਕਿ ਕੀ ਤੁਹਾਨੂੰ ਉੱਥੇ ਪੜ੍ਹਿਆ ਜਾਂਦਾ ਤੁਸੀਂ ਪੜ੍ਹਦੇ ਆ ਕਿ ਪੂਰਾ ਕੀ ਸਕੇਲ ਓਪਨ ਹੈਗਾ ਜਾਂ ਕੀ ਲਿਖਿਆ ਹੈਗਾ ਜਾਂ 4 ਅੱਖਰ ਜਾਂ 5 ਅੱਖਰ ਵਾਲੀ ਡੀਲ ਹੀ ਚੱਲਦੀ ਆ ਜੇ ਵੀ ਸੋ ਇਹ ਜਿਹੜੀ ਚੀਜ਼ ਆ ਇਹ ਵੀ ਇੱਕ ਧਿਆਨ ਰੱਖਣ ਯੋਗ ਆ ਕਿ ਜਿਹੜਾ ਸਕੇਲ ਹੈਗਾ ਜਦੋਂ ਸਕੇਲ ਓਪਨ ਹੈਗਾ ਤੁਸੀਂ ਸਕੇਲ ਦੇ ਉੱਤੇ ਰੁਕਣਾ ਹੈਗਾ ਕਈ ਵਾਰੀ ਟਿਕਟਸ ਮਿਲਦੀਆਂ ਹੈਗੀਆਂ ਉਹ ਕਹਿੰਦੇ ਕਿ ਸਾਨੂੰ ਸਕੇਲ ਦੇ ਉੱਤੇ ਜਦੋਂ ਅਸੀਂ ਗਏ ਆ ਬਾਈਪਾਸ ਦੇ ਵਿੱਚ ਗ੍ਰੀਨ ਲਾਈਟ ਮਿਲੀ ਹੈਗੀ ਆ ਤੇ ਕਈ ਜਿਹੜੇ ਆ ਉਹ ਕਹਿੰਦੇ ਵੈਸੇ ਹੀ ਨਿਕਲ ਜਾਂਦੇ ਆ ਸੋ ਪਲੀਜ਼ ਜੇ ਤੁਸੀਂ ਸਕੇਲ ਦੇ ਉੱਤੋਂ ਬਾਈਪਾਸ ਕਰਦੇ ਆ ਤੇ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟ ਹੋਣੇ ਚਾਹੀਦੇ ਆ ਕਿ ਤੁਸੀਂ ਬਾਈਪਾਸ ਕਿਉਂ ਕੀਤਾ ਹੈਗਾ ਅਦਰਵਾਈਜ਼ ਜਿਹੜੀ ਇਹਦੀ ਟਿਕਟ ਬੜੀ ਹੈਵੀ ਹੈਗੀ ਆ ਜੀ